ਸਾਡੇ ਦੌਰ 'ਚ ਪੜ੍ਹਾਈ ਬੜੀ ਸੌਖੀ ਸੀ। ਇੱਕ ਦੌਰ ਸੀ ਜਨਾਬ ਜਿਹਦੇ ਲੋਕ ਦੀਵੇ ਦੀ ਲੋ ਬਾਲ ਕੇ ਤੇ ਪੜ੍ਹਦੇ ਰਹੇ ਨਾ, ਤੇ ਜਿਲੇ ਸਵੇਰੇ ਉੱਠਦੇ ਰਹੇ ਨਾ ਤੇ ਨੱਕ ਸਿਨਕਦੇ ਰਹੇ ਨਾ ਤੇ ਜਨਾਬ ਸਾਰਾ ਹੱਥ ਕਾਲਕ ਨਾਲ ਭਰੋ ਜਾਂਦਾ ਰਿਹਾ। ਹੁਣ ਦੁਨੀਆ ਦੀ ਹਰ ਸਹੂਲਤ ਮੌਜੂਦ ਹੈ, ਲੇਕਿਨ ਪੜ੍ਹਾਈ ਬਹੁਤ ਔਖੀ ਹੋ ਗਈ ਹੈ। ਆਖਰ ਵਜ੍ਹਾ ਕੀ ਹੈ? ਸੋਸ਼ਲ ਮੀਡੀਆ, ਗੂਗਲ, ਇਹ ਸਾਰੇ ਐਸੇ ਔਜ਼ਾਰ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਪੜ੍ਹਾਈ ਸੌਖੀ ਹੋ ਗਈ ਹੈ। ਲੇਕਿਨ ਇਹ ਦੂਜੀ ਸਾਈਡ ਤੇ ਜਨਾਬ ਡਿਸਟਰੈਕਸ਼ਨ ਦਾ ਬਹੁਤ ਵੱਡਾ ਜ਼ਰੀਆ ਹੈਗਾ। ਸਾਡਾ ਐਜੂਕੇਸ਼ਨ ਸਿਸਟਮ ਐਸਾ ਹੋਗਾ ਕਿ ਅਸੀਂ ਕਦੀ ਇਹ 'ਚ ਧਿਆਨ ਨਹੀਂ ਦਿੱਤਾ ਸੱਜਣੋ। ਤਾਲਿਬ ਇਲਮ ਹੈ, ਉਹਨੇ ਗੂਗਲ ਤੇ ਕੋਈ ਟਾਪਿਕ ਸਰਚ ਕੀਤਾ, ਟਾਪਿਕ ਦੀ ਡਿਟੇਲ ਦੇ ਨਾਲ ਨਾਲ ਜਨਾਬ ਨੈਟਫਲਿਕਸ ਤੇ ਜਿਹੜੀ ਕੋਈ ਫਿਲਮ ਹੈ ਉਹ ਵੀ ਆ ਜਾਂਦੀ ਹੈ। ਤਾਲਿਬ ਇਲਮ ਜਨਾਬ ਉੱਥੋਂ ਕਲਿੱਕ ਕਰਦਾ, ਉੱਥੇ YouTube ਤੇ ਪਹੁੰਚ ਜਾਂਦਾ, YouTube ਤੇ ਮੀਮਸ ਵੇਖਦਾ ਤੇ ਜਨਾਬ ਪੜ੍ਹਾਈ ਆਂਦੀ ਜਾਂਦੀ ਰਹਿੰਦੀ ਹੈ। ਜਿਲੇ ਅਸੀਂ ਪੜ੍ਹਦੇ ਰਹੇ ਹਾਂ ਜਨਾਬ ਕੱਚੀ ਦੇ ਵਿੱਚ ਤੇ ਇੱਕ ਕਾਇਦਾ ਹੁੰਦਾ ਰਿਹਾ ਸਕੂਨ ਸਰਵਤ ਹੈ, ਤੇ ਹਾਂ ਤਖਤੀਆਂ ਲਿਖਣ ਦਾ ਰਿਵਾਜ ਬੜਾ ਅਰੂਜ ਤੇ ਹੁੰਦਾ ਰਿਹਾ। ਹੁਣ ਜਨਾਬ ਨਿਆਣੇ ਜਨਾਬ 20 ਕਿਲੋ ਦਾ ਬਸਤਾ ਚੁੱਕ ਕੇ ਤੇ ਫਿਰਨ ਡੇ ਨੇ, ਉਤੋਂ 20 ਕਾਪੀਆਂ। ਸਵੇਰੇ ਜਨਾਬ ਰਕਸ਼ਿਆਂ 'ਚ, ਗੱਡੀਆਂ 'ਚ, ਜਨਾਬ ਮੋਟਰਸਾਈਕਲਾਂ ਤੇ ਜਨਾਬ ਨਿਆਣੇ ਧਰੂ ਕੇ ਲੈ ਕੇ ਸਕੂਲੇ ਸੁੱਟ ਆਉਂਦੇ ਨੇ ਜਨਾਬ ਬੋਰੀਆਂ ਵਾਂਗੂ, ਤੇ ਨਿਆਣੇ ਪੂਰੀ ਦਿਹਾੜੀ ਉੱਥੇ ਜਨਾਬ ਪੜ੍ਹਦੇ ਨੇ। ਹਲੇ ਘਰ ਆਉਂਦੇ ਨੇ ਤੇ ਜਨਾਬ ਨਿਆਣਿਆਂ ਨੂੰ ਚੁੱਕ ਅਕੈਡਮੀ ਸੁੱਟ ਆਈਦਾ, ਟਿਊਸ਼ਨ ਸੈਂਟਰ ਸੁੱਟ ਆਈਦਾ ਜਨਾਬ। ਉੱਥੇ ਜਨਾਬ ਪੜ੍ਹ ਕੇ ਘਰ ਆਉਂਦੇ ਨਾਲ ਤੇ ਨਿਆਣੇ ਘਰ ਦੇ ਜਨਾਬ ਕਹਿੰਦੇ ਚਲਾ ਸਬਕ ਸੁਣਾ। ਨਿਆਣਾ ਤੇ ਵਿਚਾਰਾ ਭੌਂਤਲ ਜਾਂਦਾ ਕਿ ਮੈਂ ਜਨਾਬ ਕਿਹੜੇ ਜਨਾਬ ਭੰਬਲ ਭੂਸੇ 'ਚ ਵੜ ਗਿਆ, ਮੈਂ ਕਿਹੜੇ ਸਿਆਪੇ 'ਚ ਪੈ ਗਿਆ। ਖੈਰ ਜਿਲੇ ਨਿਆਣਾ 9ਵੀਂ 10ਵੀਂ 'ਚ ਹੁੰਦਾ ਤੇ ਫਿਰ ਜਨਾਬ ਵਾਲਿदैन ਉਸਤਾਦ ਉਹਨੂੰ ਨੰਬਰਾਂ ਦੀ ਦੌੜ 'ਚ ਪਾ ਹੜਦੇ। ਕਿਤੇ ਸਕੂਲੇ ਕੋਈ ਟੈਸਟ ਹੋ ਜਾਏ ਤੇ ਜਨਾਬ ਵਾਲਦਾ ਪੁੱਛੇ, ਆ ਪੁੱਤਰ ਤੇਰੇ 20 'ਚੋਂ ਕਿੰਨੇ ਨੰਬਰ ਆਏ ਨੇ? ਆ ਮਾਂ ਜੀ ਮੇਰੇ ਜਨਾਬ 17 ਨੰਬਰ ਆਏ ਨੇ। ਤੇਰੀ ਫੁੱਫੀ ਦੇ ਮੁੰਡੇ ਦੇ ਕਿੰਨੇ ਨੰਬਰ ਆਏ ਨੇ? ਜੀ ਉਹਦੇ 18 ਨੇ। ਇੰਨੀ ਗੱਲ ਤੇ ਮਾਂ ਜਨਾਬ ਸ਼ੁਰੂ ਹੋ ਗਈ, ਆਏ ਮੈਂ ਪਿੰਡੋਂ ਇਸ ਕੰਮ ਵਾਸਤੇ ਆਈ ਸੀ, ਮੇਰੀ ਸਿਹਤ ਦਾ ਹਾਲ ਵੇਖੋ ਜਨਾਬ, ਤੁਸੀਂ ਤੇ ਮੈਨੂੰ ਮੇਰੀ ਸਾਰੀ ਮਿਹਨਤ ਜ਼ਾਇਆ ਕਰਤੀ ਹੈ, ਕੀ ਕੰਮ ਹੈ ਤੁਹਾਨੂੰ? ਔਲਾਦ ਇਹ ਸਾਰਾ ਜਨਾਬ ਵਾਰਦਾਤ, ਸਾਰੀ ਵਾਰਦਾਤ ਵੇਖਣ ਤੋਂ ਬਾਅਦ ਫਿਰ ਇੱਕ ਹੀ ਨਤੀਜੇ ਤੇ ਪਹੁੰਚਦੇ ਕਿ ਅਗਲੀ ਵਾਰੀ ਕਿਸੇ ਨੇ ਵੀ ਮੈਨੂੰ ਪੁੱਛਿਆ ਕਿ 20 'ਚੋਂ ਕਿੰਨੇ ਨੰਬਰ ਆਏ, ਤਾਂ ਅਸੀਂ ਕਹਿਣਾ 20 'ਚੋਂ। ਨਿਜ਼ਾਮ ਐਸਾ ਸੈੱਟ ਕਰਤਾ ਗਿਆ ਹੈ ਔਰ ਜ਼ਿਹਨਾਂ ਨੂੰ ਐਸਾ ਬੰਦ ਕਰਤਾ ਗਿਆ ਕਿ ਜਨਾਬ ਸ਼ਾਇਦ ਹੀ ਕੋਈ ਵਾਲਿਦ ਜਾਂ ਵਾਲਿਦਾ ਸਕੂਲੇ ਗਿਆ ਹੋਏ ਤੇ ਇਹ ਕਿਹਾ ਹੋਏ ਕਿ ਮੇਰੇ ਪੁੱਤਰ ਨੂੰ, ਮੇਰੀ ਧੀ ਨੂੰ ਜਨਾਬ ਆਦਾਬ ਸਿਖਾਓ, ਚੰਗਾ ਸ਼ਖਸ ਬਣਾਉਣ ਦੀ ਕੋਸ਼ਿਸ਼ ਕਰੋ, ਮਾਸ਼ਰੇ ਦਾ ਬਿਹਤਰ ਸ਼ਹਿਰੀ ਬਣਾਓ। ਨਾ, ਇੱਕ ਹੀ ਦੌੜ ਆ ਕਿ ਨੰਬਰ ਠੀਕ ਆਉਣ ਚਾਹੀਦੇ ਨੇ। ਤੇ ਜੇ ਕਿਤੇ ਪੇਰੈਂਟ ਟੀਚਰ ਮੀਟਿੰਗ 'ਚ ਜਨਾਬ ਕਿਸੇ ਕਿਤਾਬ 'ਚ ਬੱਚੇ ਦੇ ਨੰਬਰ ਥੋੜੇ ਹੋਣ ਤੇ ਬੱਚੇ ਦਾ ਕਸੂਰ ਨਹੀਂ, ਫਿਰ ਕਹਿਣਗੇ टीचर को बुलाए ना जरा, उसके टीचर को बुलाए, ਇਹਦੇ ਨੰਬਰ ਕਿਉਂ ਥੋੜੇ ਨਾ। ਤੁਹਾਨੂੰ ਮੈਂ ਇੱਕ ਕਹਾਣੀ ਸੁਣਾਣਾ। ਬਾਦਸ਼ਾਹ ਮੁੰਡਾ ਹੀ 1 ਤੇ 10ਵੀਂ ਦਾ ਰਿਜ਼ਲਟ ਜਿਲੇ ਆਇਆ ਤੇ ਫੇਲ ਹੋ ਗਿਆ ਤੇ ਬੜਾ ਪਰੇਸ਼ਾਨ, ਤੇ ਜਨਾਬ ਉਹਨੇ ਕਿਹਾ ਘਰ ਨਹੀਂ ਜਾਣਾ। ਘਰ ਗਿਆ ਤੇ ਲਾਂਤਾਂ ਪੈਣਗੀਆਂ, ਗਾਲਾਂ ਪੈਣਗੀਆਂ, ਕੁੱਟ ਵੀ ਪੈ ਸਕਦੀ ਹੈ, ਤੇ ਬਾਹਰ ਬਹਿ ਰਿਹਾ। ਰਾਤ ਹੋਈ, ਉਹਨੇ ਕਿਹਾ ਹੁਣ ਕਿੰਨਾ ਕੁ ਬਾਹਰ ਬਹਿਣਾ। ਜਿਲੇ ਰਾਤ ਨੂੰ ਘਰ ਗਿਆ ਨਾ ਸੱਜਣੋ, ਅੱਗੇ ਹਾਲਾਤ ਹੀ ਚੇਂਜ। ਬਾਦਸ਼ਾਹ ਅੱਗੇ ਜਨਾਬ ਬੱਤੀਆਂ ਲੱਗੀ ਦੀਆਂ, ਜਨਾਬ ਰਿਸ਼ਤੇਦਾਰ ਇਕੱਠੇ ਹੋਏ ਦੇ, ਮਿਠਾਈਆਂ ਚੱਲਣ ਡੀਆਂ, ਢੋਲ ਵੱਜਣ ਡੇ ਨੇ। ਉਹਨੇ ਕਿਹਾ ਮੈਨੂੰ ਲੱਗਦਾ ਕਿ ਸ਼ਾਇਦ ਵਾਲਿਦ ਮੁਹਤਰਮ ਨੂੰ ਕਿਸੇ ਨੇ ਨਾ ਗਲਤ ਦੱਸਿਆ ਕਿ ਜਨਾਬ ਮੈਂ ਟਾਪ ਕਰ ਗਿਆ। ਦੋਸਤ ਕੁਝ ਜੋ ਉਹਨਾਂ ਨੇ ਜਨਾਬ ਇਹ ਸਾਰਾ ਬੰਦੋਬਸਤ ਕੀਤਾ। ਖੈਰ ਜਿਲੇ ਘਰ ਗਿਆ ਤੇ ਜਿਲੇ ਵਾਲਿਦ ਨੇ ਉਹਦੇ ਵੱਲ ਵੇਖਿਆ ਨਾ, ਤੇ ਵਾਲਿਦ ਨੇ ਇੰਜ ਬਾਵਾਂ ਖੜੀਆਂ ਕੀਤੀਆਂ, ਢੋਲ ਜਿਹਨੂੰ ਆਖਿਆ ਢੋਲ ਵਜਾ ਗਿਆ, ਤੇ ਮੁੰਡੇ ਦੇ ਮੂੰਹ 'ਚ ਮਿਠਾਈ ਪਾਈ ਹੋਈ। ਆਹਾ ਜਨਾਬ ਨੱਚਣ ਟੱਪਣ ਦੀਆਂ ਖੁਸ਼ੀਆਂ ਦਾ ਮਾਹੌਲ ਹੈ। ਬੱਚੇ ਨੂੰ ਥੋੜੀ ਦੇਰ ਬਾਅਦ ਅਹਿਸਾਸ ਹੋਇਆ ਕਿ ਵਾਲਿਦ ਦਾ ਬੜਾ ਹੀ ਦਿਲ ਟੁੱਟ ਜਾਣਾ ਜਿਲੇ ਉਹਨੂੰ ਪਤਾ ਲੱਗਣਾ ਹੈ ਮੈਂ ਤੇ ਫੇਲ ਹੋ ਗਿਆ। ਖੈਰ ਉਹਨੇ ਹਿੰਮਤ ਕਰ ਗਿਆ, ਬਾਜੀ ਕੋ ਗਿਆ, ਨੇ ਕਹਾ ਬਾਜੀ ਗੱਲ ਸੁਣੋ। ਉਹਨੇ ਕਿਹਾ ਗੱਲ ਨੂੰ ਛੱਡ, ਮਿਠਾਈ ਖਾ, ਢੋਲੀਆ ਢੋਲ ਵਜਾ। ਖੈਰ ਜਨਾਬ ਲੋਕਾਂ ਨੂੰ ਲੰਗਰ ਲੁੰਗਰ ਖਿਲਾਇਆ, ਮਿਠਾਈਆਂ ਖਿਲਾਈਆਂ। ਜਨਾਬ ਫਿਰ ਅੱਬਾ ਜੀ ਸਟੇਜ ਤੇ ਆ ਗਏ। ਜਿਲੇ ਸਟੇਜ ਤੇ ਆਏ ਤੇ ਅੱਬਾ ਜੀ ਨੇ ਕਿਹਾ ਕਿ ਪੁੱਤਰ ਗੱਲ ਸੁਣ। ਪੁੱਤਰ ਨੂੰ ਲਾਗੇ ਨੇੜੇ ਖਿਲਾ ਰਿਹਾ, ਜਿਲੇ ਨੇੜੇ ਖਿਲਾ ਰਿਹਾ ਤੇ ਕਿਹਾ ਲੋਕੋ ਸੁਣ ਲੋ ਮੇਰੀ ਗੱਲ, ਆ ਮੇਰਾ ਪੁੱਤਰ ਹੈ, ਕੱਲੀ 10ਵੀਂ ਕਲਾਸ ਇਹਦੇ ਮੁਸਤਕਬਲ ਦਾ ਫੈਸਲਾ ਨਹੀਂ ਕਰਦੀ। ਇਹ ਫੇਲ ਹੋਏ ਜਾਂ ਪਾਸ ਹੋਏ, ਇਹ ਫਿਰ ਵੀ ਮੇਰਾ ਪੁੱਤਰ। ਤੇ ਅਖੀਰ ਤੇ ਸੱਜਣੋ ਮੈਂ ਤੁਹਾਨੂੰ ਸਿਰਫ ਇੰਨਾ ਹੀ ਆਖਾਂਗਾ ਕਿ ਬਾਅਦ ਜੇ ਤੁਸੀਂ ਵਾਲਿदैन ਹੋ ਤੇ ਹੱਥ ਥੋੜਾ ਹੌਲਾ ਰੱਖੋ, ਔਲਾਦ ਦੇ ਨਾਲ ਚਲੋ, ਉਹਨਾਂ ਦੀ ਤਰਬੀਅਤ ਵੱਲ ਵੀ ਤਵੱਜੋ ਕਰੋ ਤੇ ਉਹਨਾਂ ਨੂੰ ਮਾੜੇ ਲਈ ਸਮਝਾਓ। ਤੁਸੀਂ ਬਾਦਸ਼ਾਹ ਤਾਲਿਬ ਇਲਮ ਹੋ ਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਘਟਾਓ ਤੇ ਮਿਸਨੇ ਬਣ ਕੇ ਮਿਹਨਤ ਕਰੋ। ਤੁਹਾਡਾ ਰਿਜ਼ਲਟ ਆਪ ਦੱਸੇਗਾ ਕਿ ਤੁਸੀਂ ਕਿੰਨੀ ਮਿਹਨਤ ਕੀਤੀ ਸੀ। ਵੀਡੀਓ ਚੰਗੀ ਲੱਗੀ ਤੇ ਲਾਈਕ ਕਰੋ, ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ। ਹੁਣ ਦਿਓ ਇਜਾਜ਼ਤ ਤੇ ਮੂੰਹ ਸ਼ੂੰ ਧੋਈਏ, ਵਾਲ ਛਾਲ ਵਾਈਏ, ਫਰੈਸ਼ ਹੋਈਏ। ਆਪਾਂ ਜਨਾਬ ਪੜ ਲੈਦਾ ਹੈ
ਹੁਣ ਤੁਹਾਡੀ ਵਾਰੀ ਹੈ ਤੇ ਜੀ ਲਾ ਕੇ ਪੜੋ। ਆਉਣ ਵਾਲਾ ਦਿਨ, ਆਉਣ ਵਾਲਾ ਦੌਰ, ਆਉਣ ਵਾਲਾ ਵਕਤ ਤੁਹਾਡਾ ਹੀ ਹੈ। ਤੁਸੀਂ ਬਾਦਸ਼ਾਹੀ ਕਰਨੀ ਹੈ, ਤੁਸੀਂ ਕਾਇਦ ਆਜ਼ਮ ਹੋ, ਤੁਸੀਂ ਲਾਮਾ ਇਕਬਾਲ ਹੋ, ਤੁਸੀਂ ਆਉਣ ਵਾਲੇ ਦੌਰ ਦੇ ਵੱਡੇ ਰਹਿਨੁਮਾ ਹੋ। ਖੁਸ਼ ਰਵੋ, ਆਬਾਦ ਰਵੋ, ਜਿੱਥੇ ਮਰਜ਼ੀ ਰਵੋ ਤੇ ਪੜ੍ਹਦੇ ਰਹੋ ਬਾਦਸ਼ਾਹੋ। Because the true master is an eternal student.